गुरु जी ने रीठे दे दरख्त एक टहनी वल इशारा करके कहा कि इस टहनी दे रीठे तोड़ के खा लै। मरदाने ने जद वो रीठे खा के पूजनीक चमकौर दी पाक गड़िए अपने आप नूं मेरा प्रणाम दे दे। कासद खड़ा है तेरे दीवार उत्ते, मेरी कौम लई कोई पैगाम दे दे। जिन्हों भरदियां कौम दी रूह अंदर मेरी कलम नूं ऐसा कलाम दे दे। लाली चौंवदी है तेरे जरियां चों, अणख चौंवदी है तेरे गीटियां चों, जिवें नानक दी इक्को निगाह उत्ते शहद चोपिया कौड़ियां रिठियां। बहुत सारी चीज़ां असीं पढ़दे हां ते ਉਹ ਗੁਰਮੁਖੀ ਦੇ ਵਿੱਚ ਲਿਖੀਆਂ ਹੁੰਦੀਆਂ ਨੇ। ਹੋ ਸਕਦਾ ਬਹੁਤ ਵਧੀਆ ਚੀਜ਼ ਲਿਖੀ ਹੋਵੇ ਪਰ ਅਸੀਂ ਪੜ੍ਹਨ ਤੋਂ ਵਾਂਝ ਰਹਿ ਜਾਈਏ, ਫਿਰ ਮਜ਼ਾ ਤਾਂ ਕੋਈ ਨਹੀਂ ਹੈ। ਫਿਰ ਮੈਂ ਪੰਜਾਬੀ ਦੀ ਇਸੇ ਕਰਕੇ ਦੋਵੇਂ ਲਿਪੀਆਂ ਸਿੱਖੀਆਂ, ਸ਼ਾਹਮੁਖੀ ਵੀ ਤੇ ਗੁਰਮੁਖੀ ਵੀ। अस्सलाम वालेकुम, मेरा पिंड मेरा पंजाब चैनल ਦੇ ਨਾਲ ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਦੋਸਤੋ ਅੱਜ ਤੁਹਾਨੂੰ ਕਿਤਾਬ ਦੇ ਉੱਤੋਂ ਗੁਰਮੁਖੀ ਵਿੱਚ ਲਿਖੀ ਹੋਈ ਸਾਖੀ ਜਿਹੜੀ ਸਾਖੀ ਪੜ੍ਹ ਕੇ ਸੁਣਾਉਂਦੇ ਹਾਂ ਤੇ ਨਾਲ ਨਾਲ ਤੁਹਾਨੂੰ ਜਿਹੜਾ ਪੰਜਾਬ ਵੀ ਵਿਖਾਉਂਦੇ ਹਾਂ। ਵੇਖੋ ਲਹਿੰਦੇ ਪੰਜਾਬ ਦੇ ਵਿੱਚ ਮੁੰਜੀਆਂ ਪੱਕੀਆਂ, ਪਿੱਛੇ ਮੋਟਰ ਜਿਹੜੀ ਤੁਹਾਨੂੰ ਚੱਲਦੀ ਨਜ਼ਰ ਆ ਰਹੀ ਹੋਣੀ, ਆਪਣਾ ਰੰਗਲਾ ਪੰਜਾਬ, ਇੱਕੋ ਹੀ ਪੰਜਾਬ ਚੜ੍ਹਦਾ ਲਹਿੰਦਾ ਪੰਜਾਬ। ਤੇ ਨਾਲ ਨਾਲ ਤੁਹਾਨੂੰ ਜਿਹੜੀ ਸਾਖੀ ਪੜ੍ਹ ਕੇ ਸੁਣਾਉਂਦੇ ਹਾਂ ਤੇ ਤੁਹਾਨੂੰ ਜਿਹੜੀ ਸਾਖੀ ਗੁਰਮੁਖ ਵਿੱਚ ਪੜ੍ਹ ਕੇ ਸੁਣਾ ਰਿਹਾ ਸਾਕਬ ਪੰਜਾਬੀ ਵੀਰ। ਹਾਂਜੀ ਭਾਜੀ, ਇਹ ਸਾਖੀ ਨਾ ਮੈਂ ਫਸਟ ਟਾਈਮ ਹੀ ਪੜ੍ਹਨ ਲੱਗਾ, ਹਾਲਾਂਕਿ ਰੀਠੇ ਮਿੱਠੇ ਕੀਤੇ ਗੁਰੂ ਨਾਨਕ ਸਾਹਿਬ ਦੀ ਸਾਖੀ ਹੈ। ਤੇ ਇਹਦੇ ਬਾਰੇ ਨਾ ਮੈਂ ਜਦੋਂ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੀ ਸ਼ਹਾਦਤ ਬਾਰੇ ਕਵੀ ਪ੍ਰੀਤਮ ਸਿੰਘ ਕਾਸ ਦੀ ਇੱਕ ਰਚਨਾ ਹੈ, ਇੱਕ ਕਵਿਤਾ ਹੈ ਚਮਕੌਰ ਦੀ ਗੜੀ, ਤੇ ਉਹਦੇ ਵਿੱਚ ਮੈਂ ਇਹ ਲਾਈਨ ਜ਼ਰੂਰ ਪੜ੍ਹੀ ਸੀ ਕਿ ਉਹ ਕਵੀ ਪ੍ਰੀਤਮ ਸਿੰਘ ਕਾਸ ਕਹਿ ਰਿਹਾ ਚਮਕੌਰ ਦੀ ਗੜੀ ਨੂੰ ਕਿ ਪੂਜਨੀਕ ਚਮਕੌਰ ਦੀ ਪਾਕ ਗੜੀਏ ਆਪਣੇ ਆਪ ਨੂੰ ਮੇਰਾ ਪ੍ਰਣਾਮ ਦੇ ਦੇ। ਕਾਸਦ ਖੜਾ ਹੈ ਤੇਰੇ ਦੀਵਾਰ ਉੱਤੇ, ਮੇਰੀ ਕੌਮ ਲਈ ਕੋਈ ਪੈਗਾਮ ਦੇ ਦੇ। ਜਿਹਨੂੰ ਭਰਦਿਆਂ ਕੌਮ ਦੀ ਰੂਹ ਅੰਦਰ ਮੇਰੀ ਕਲਮ ਨੂੰ ਐਸਾ ਕਲਾਮ ਦੇ ਦੇ। ਲਾਲੀ ਚੌਂਵਦੀ ਹੈ ਤੇਰੇ ਜ਼ਰਿਆਂ ਚੋਂ, ਅਣਖ ਚੌਂਵਦੀ ਹੈ ਤੇਰੇ ਗੀਟਿਆਂ ਚੋਂ, ਜਿਵੇਂ ਨਾਨਕ ਦੀ ਇੱਕੋ ਨਿਗਾਹ ਉੱਤੇ ਸ਼ਹਿਦ ਚੋਪਿਆ ਕੌੜਿਆਂ ਰਿਠਿਆਂ। ਜੋ ਉਹਦੇ ਵਿੱਚ ਮੈਂ ਸਾਖੀ ਦਾ ਜ਼ਿਕਰ, ਚਲੋ ਸਾਖੀ ਮੇਰੇ ਸਾਡੇ ਸਾਹਮਣੇ ਆ ਗਈ, ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ। ਰੀਠੇ ਮਿੱਠੇ ਕੀਤੇ ਤੇ ਕਹਿੰਦੇ ਨੇ ਜੀ ਕਿ ਦੱਖਣ ਤੋਂ ਚੱਲ ਕੇ ਸ਼ੁਰੂ ਕਰਨ ਤੋਂ ਪਹਿਲਾਂ ਥੋੜੀ ਬਤਾ ਦਿਓ ਗੁਰਮੁਖੀ ਹੋਈ ਹੈ, ਗੁਰਮੁਖ ਵਿੱਚ ਲਿਖੀ ਹੋਈ, ਠੀਕ ਹੈ ਜੀ, ਤੁਹਾਨੂੰ ਪੜ੍ਹ ਕੇ ਸੁਣਾ ਰਹੇ ਸਾਕਬ। ਦੱਖਣ ਤੋਂ ਚੱਲ ਕੇ ਵੱਡੇ ਵੱਡੇ ਸ਼ਹਿਰਾਂ, ਨਗਰਾਂ ਅਤੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਗੁਰੂ ਜੀ ਕਰਤਾਰਪੁਰ ਸਾਹਿਬ ਪਹੁੰਚੇ। ਜਦ ਪੰਜਾਬ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਵਾਪਸ ਕਰਤਾਰਪੁਰ ਸਾਹਿਬ ਪਰਤ ਆਏ ਨੇ ਤਾਂ ਉਹਨਾਂ ਹੁੰਮ ਹਮਾ ਕੇ ਦਰਸ਼ਨਾਂ ਲਈ ਪਹੁੰਚੀਆਂ ਉਹ ਸੰਗਤਾਂ। ਇੱਥੇ ਆ ਕੇ ਗੁਰੂ ਜੀ ਨੇ ਫਿਰ ਖੇਤੀ ਦੇ ਕੰਮ ਵਿੱਚ ਲੱਗ ਪਏ ਤੇ ਉਹ ਆਪਣੇ ਸਿੱਖਾਂ ਨੂੰ ਇਹ ਦੱਸਣਾ ਚਾਹੁੰਦੇ ਸਨ ਕਿ ਸਾਧੂ, ਸੰਨਿਆਸੀ, ਜੋਗੀ ਜਾਂ ਫਕੀਰ ਬਣ ਕੇ ਕਠਨ ਜਿਹੜੀ ਤਪੱਸਿਆ ਕੀਤਿਆਂ ਹੀ ਰੱਬ ਨਹੀਂ ਲੱਭਦਾ। ਤੁਸੀਂ 10 ਨੌਂ ਦੀ ਕਿਰਤ ਕਰੋਗੇ ਤੇ ਇਹਦੇ ਨਾਲ ਵੀ ਤੁਸੀਂ ਰੱਬ ਨੂੰ ਯਾਦ ਕਰੋਗੇ, ਤੁਹਾਨੂੰ ਰੱਬ ਇੰਝ ਵੀ ਲੱਭ ਸਕਦਾ। ਕਿ ਯਾਨੀ ਇਹ ਨਹੀਂ ਵੀ ਫਕੀਰ ਬਣ ਕੇ ਤੇ ਕਿਤੇ ਨਿਕਲ ਜਾਓ, ਇਹ ਗੁਰੂ ਸਾਹਿਬ ਨੇ ਦੱਸਣਾ ਚਾਹਿਆ ਸੀ ਉਹਦੇ। ਫਿਰ ਕੁਝ ਸਮਾਂ ਕਰਤਾਰਪੁਰ ਸਾਹਿਬ ਰਹਿਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉੱਤਰੀ ਦਿਸ਼ਾ ਵੱਲ ਚੱਲ ਪਏ। ਆਪਣੇ ਧਰਮ ਦਾ ਪ੍ਰਚਾਰ ਕਰਦੇ ਹੋਏ, ਲੋਕਾਂ ਦਾ ਉਧਾਰ ਕਰਦੇ ਉਹ ਗੋਰਖਮੱਤੇ ਪਹੁੰਚੇ। ਇਹ ਸਥਾਨ ਪੀਲੀਭੀਤ ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਗੋਰਖਮੱਤਾ ਜੋਗੀਆਂ ਦਾ ਕੇਂਦਰ ਬਿੰਦੂ ਸੀ। ਇਸ ਗੋਰਖਮੱਤੇ ਜੋਗੀ ਦੁਨੀਆ ਤੋਂ ਅਟੰਕ ਹੋ ਕੇ ਤਪ ਅਤੇ ਕਈ ਪ੍ਰਕਾਰ ਦੀਆਂ ਸਾਧਨਾਵਾਂ ਕਰਦੇ ਸਨ। ਸਾਧਾਰਨ ਲੋਕ, ਆਮ ਲੋਕ ਯਾਨੀ ਸਾਧਾਰਨ ਲੋਕ ਉਹਨਾਂ ਪਾਸੋਂ ਡਰਦੇ ਸਨ, ਕਿਉਂਕਿ ਉਹ ਲੋਕ ਸਮਝਦੇ ਸਨ ਕਿ ਜੋਗੀ ਲੋਕ ਜਿਸ ਨੂੰ ਵਰ ਦੇ ਦਿੰਦੇ ਸਨ ਉਸ ਦੀਆਂ ਚਾਰੇ ਕੁੱਲਾਂ ਤਰ ਜਾਂਦੀਆਂ ਸਨ ਅਤੇ ਜਿਸ ਨੂੰ ਸ਼ਰਾਪ ਦੇ ਦਿੰਦੇ ਸਨ ਉਸ ਦੀਆਂ ਚਾਰੇ ਕੁੱਲਾਂ ਦਾ ਬੇੜਾ ਗਰਕ ਹੋ ਜਾਂਦਾ ਸੀ। ਇਸ ਲਈ ਸ਼ਰਾਪ ਤੋਂ ਡਰਦੇ ਅਤੇ ਵਰ ਦੀ ਪ੍ਰਾਪਤੀ ਖਾਤਰ ਲੋਕ ਕਈ ਪ੍ਰਕਾਰ ਦੇ ਚੜਾਵੇ ਚੜਾਉਂਦੇ ਸਨ। ਗੁਰੂ ਜੀ ਇਹਨਾਂ ਵੇਲੜ ਜੋਗੀਆਂ ਨੂੰ ਸੱਚੇ ਰਾਹ ਤੇ ਪਾਉਣਾ ਚਾਹੁੰਦੇ ਸਨ। ਗੁਰੂ ਜੀ ਨੇ ਜੋਗੀਆਂ ਦੇ ਡੇਰੇ ਦੇ ਬਾਹਰ ਇਲਾਹੀ ਨਾਦ ਛੇੜ ਦਿੱਤਾ, ਯਾਨੀ ਸ਼ਬਦ ਗਾਇਨ ਕਰਨ ਲੱਗ ਪਏ। ਤੇ ਜੰਗਰਨਾਥ ਭੰਗਰਨਾਥ ਨਾਮੀ, ਯਾਨੀ ਝੰਗਰਨਾਥ ਤੇ ਭੰਗਰਨਾਥ ਨਾਮੀ ਜੋਗੀ ਗੁਰੂ ਜੀ ਪਾਸ ਆ ਇਕੱਠੇ ਹੋਏ ਅਤੇ ਉਹ ਗੁਰੂ ਜੀ ਨੂੰ ਕਈ ਸਵਾਲ ਕਰਨ ਲੱਗੇ। ਗੁਰੂ ਜੀ ਨੇ ਉਹਨਾਂ ਦੇ ਸਭ ਪ੍ਰਸ਼ਨਾਂ ਆਇਲੈਨ ਬਣਦੀ ਹੈ ਦੇ ਤਸੱਲੀ ਬਖਸ਼ ਉੱਤਰ ਦਿੱਤੇ। ਫਿਰ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਅਸਲ ਜੋਗੀ ਉਹ ਹੈ ਜਿਹੜਾ ਸੰਸਾਰ ਦੇ ਝਮੇਲਿਆਂ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਪਰਮਾਤਮਾ ਵਿੱਚ ਸਮਾਇਆ ਰਹੇ, ਯਾਨੀ ਦੁਨੀਆ ਦੇ ਕੰਮ ਕਰਦਾ ਵੀ ਰੱਬ ਦੀ ਭਗਤੀ 'ਚ ਹੀ ਨਹੀਂ ਰਵੇ, ਰੱਬ ਨੂੰ ਯਾਦ ਕਰਦਾ ਰਵੇ।
ਭੇਖ ਸਾਧਾਰਨ ਨਾਲ ਨਹੀਂ, ਭੇਖ ਧਾਰਨ ਨਾਲ, ਗੋਦੜੀ ਪਾ ਲੈਣ ਨਾਲ, ਡੰਡਾ ਹੱਥ ਵਿੱਚ ਫੜਨ ਨਾਲ, ਕੰਨਾਂ ਵਿੱਚ ਮੁੰਦਰਾਂ ਪਾ ਲੈਣ ਨਾਲ ਅਤੇ ਸਿੰਗੀ ਵਜਾਉਣ ਨਾਲ ਜੋਗੀ ਨਹੀਂ ਬਣਿਆ ਜਾਂਦਾ। ਮਨ ਨੂੰ ਵਿਸ਼ਿਆਂ ਵਿਕਾਰਾਂ ਤੋਂ ਰੋਕਣ ਲਈ ਦੁਨੀਆ ਦਾ ਤਿਆਗ ਕਰਨ ਦੀ ਲੋੜ ਨਹੀਂ। ਰੱਬ ਦੇ ਸੱਚੇ ਦਿਲ ਨਾਲ ਆਧਾਰਨਾ ਕਰਨ ਨਾਲ ਮਨ ਵਿਸ਼ਿਆਂ ਵਿਕਾਰਾਂ ਤੋਂ ਰਹਿਤ ਕੀਤਾ ਜਾ ਸਕਦਾ ਹੈ। ਹੱਠ ਯੋਗ ਸਾਧਨਾ ਕਰਨ ਦੀ ਜ਼ਰੂਰਤ ਨਹੀਂ। ਸਾਡੇ ਸਰੀਰ ਵਿੱਚ ਸਦਾ ਹੀ ਸਹਿਜ ਦੀ ਧੁਨ ਜਾਰੀ ਰਹਿੰਦੀ ਹੈ। ਆਪਣੀ ਸੁਰਤ ਨੂੰ ਰੱਬ ਨਾਲ ਇੱਕਮਿਕ ਕਰਕੇ ਆਨੰਦਮਈ ਸੰਗੀਤ ਸੁਣਿਆ ਜਾ ਸਕਦਾ ਹੈ ਅਤੇ ਉਹ ਹੀ ਅਨਹਦ ਬਾਣੀ ਹੈ। ਸਿੰਗੀਆਂ ਵਜਾਉਣ ਦਾ ਕੋਈ ਲਾਭ ਨਹੀਂ, ਕੋਈ ਜ਼ਰੂਰਤ ਨਹੀਂ ਉਹਦੀ। ਸਾਡੇ ਅੰਦਰ ਹੀ ਅਨਹਦ ਧੁਨੀ ਵੱਜ ਰਹੀ ਹੈ। ਲੋੜ ਹੈ ਇਸ ਅਨਹਦ ਧੁਨੀ ਨੂੰ ਸੁਣਨ ਦੀ ਅਤੇ ਵਿਸ਼ਵਾਸ ਕਰਨ ਦੀ। ਯਾਨੀ ਸਾਡਾ ਜ਼ਮੀਰ ਅੰਦਰ ਹੀ ਅੰਦਰ ਸਾਨੂੰ ਕੁਝ ਸੁਣਾ ਰਿਹਾ ਹੈ, ਲੇਕਿਨ ਸਾਨੂੰ ਲੋੜ ਆ ਉਹਨੂੰ ਸੁਣਨ ਦੀ। ਅਸੀਂ ਦੁਨੀਆ ਦੇ ਝਮੇਲਿਆਂ 'ਚ ਰੁੱਝੇ ਖੁੱਝੇ ਹਾਂ। ਜਿਹੜਾ ਇਸ ਅਨਹਦ ਧੁਨੀ ਨੂੰ ਸੁਣਦਾ ਅਤੇ ਮੰਨਦਾ ਹੈ ਉਹ ਇਸ ਦੁਨਿਆਵੀ ਚੱਕਰ ਤੋਂ ਮੁਕਤ ਹੋ ਜਾਂਦਾ ਹੈ। ਗੁਰੂ ਜੀ ਕੁਝ ਦਿਨ ਜੋਗੀਆਂ ਪਾਸ ਰਹੇ ਅਤੇ ਉਹਨਾਂ ਦੇ ਸਭ ਸ਼ੰਕੇ ਨਿਵਰਤ ਕਰ ਦਿੱਤੇ। ਉਹ ਗੁਰੂ ਜੀ ਦੇ ਪੱਕੇ ਸ਼ਰਧਾਲੂ ਅਤੇ ਸਿੱਖ ਬਣ ਗਏ। ਉਹ ਅਸਥਾਨ ਜਿਹੜਾ ਗੋਰਖ ਮੱਤਿਆਂ ਦਾ ਕੇਂਦਰ ਸੀ ਫਿਰ ਸਿੱਖੀ ਦਾ ਕੇਂਦਰ ਬਣ ਗਿਆ ਅਤੇ ਉਸ ਦਾ ਨਾਂ ਨਾਨਕ ਮੱਤਾ ਹੋ ਗਿਆ। ਜੋਗੀਆਂ ਨੂੰ ਸਿੱਖਿਆ ਦੇ ਕੇ ਗੁਰੂ ਜੀ ਭਾਈ ਮਰਦਾਨੇ ਨੂੰ ਲੈ ਕੇ ਹਿਮਾਲਿਆ ਪਰਬਤ ਵੱਲ ਚੱਲ ਪਏ। ਰਾਹ ਵਿੱਚ ਇੱਕ ਰੀਠੇ ਦੇ ਦਰਖਤ ਹੇਠ ਵਿਸ਼ਰਾਮ ਕਰਨ ਲਈ ਬੈਠ ਗਏ, ਯਾਨੀ ਆਰਾਮ ਕਰਨ ਲਈ। ਉੱਥੇ ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜ ਭੁੱਖ ਲੱਗੀ ਹੈ, ਮੈਂ ਜੰਗਲ ਵਿੱਚੋਂ ਕੋਈ ਫਲ ਢੂੰਡ ਕੇ ਖਾ ਆਵਾਂ। ਗੁਰੂ ਜੀ ਨੇ ਰੀਠੇ ਦੇ ਦਰਖਤ ਦੀ ਇੱਕ ਟਹਿਣੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਸ ਟਹਿਣੀ ਦੇ ਰੀਠੇ ਤੋੜ ਕੇ ਖਾ ਲੈ। ਮਰਦਾਨੇ ਨੇ ਜਦ ਉਹ ਰੀਠੇ ਖਾ ਕੇ ਵੇਖੇ ਤਾਂ ਉਹ ਬਹੁਤ ਮਿੱਠੇ ਸਨ। ਉਹ ਹੌਲੀ ਹੌਲੀ ਉਸ ਟਹਿਣੀ ਦੇ ਸਾਰੇ ਰੀਠੇ ਖਾ ਗਿਆ, ਪਰ ਜਦ ਉਹ ਦੂਸਰੀ ਟਹਿਣੀ ਦੇ ਰੀਠੇ ਤੋੜ ਕੇ ਖਾਣ ਲੱਗੇ ਤਾਂ ਉਹ ਅਤ ਕੌੜੇ ਸਨ। ਉਹ ਦਰਖਤ ਹਾਲੇ ਤੱਕ ਕਾਇਮ ਹੈ। ਇਸ ਦੀ ਇੱਕ ਟਹਿਣੀ ਦੇ ਰੀਠੇ ਛੁਹਾਰੇ ਵਾਂਗ ਮਿੱਠੇ ਹਨ। ਇੱਥੇ ਅੱਜ ਕੱਲ ਗੁਰਦੁਆਰਾ ਰੀਠਾ ਸਾਹਿਬ ਹੈ। ਲਓ ਜੀ, ਇਹ ਅੱਛਾ ਜੀ, ਹਾਂਜੀ, ਇਹ ਗੁਰਦੁਆਰਾ ਰੀਠਾ ਸਾਹਿਬ ਇੰਡੀਆ 'ਚ ਹੋਣਾ ਚਾਹੀਦਾ ਉਧਰ ਨਾ, ਇੰਡੀਆ 'ਚ ਹੋਏਗਾ। ਹਾਂਜੀ, ਹਿਮਾਲਿਆ ਪਰਬਤ ਉਧਰ ਹੀ ਹੈ। ਉਧਰ ਹੀ। ਲਓ ਜੀ, ਤੇ ਸਾਕਬ ਥੋੜੇ ਆਖਰ ਤੇ ਵੇਖਣ ਨੂੰ ਦੱਸੋ ਕਿ ਤੁਹਾਨੂੰ ਇਹ ਗੁਰਮੁਖੀ ਪੜਨ ਦਾ ਸ਼ੌਕ ਕਿਵੇਂ ਹੋਇਆ, ਪੈ ਗਿਆ, ਤੇ ਫਿਰ ਕਿੰਨੀ ਕੁ ਦੇਰ 'ਚ ਸਿੱਖ ਲਈ ਸੀ ਤੂੰ ਗੁਰਮੁਖੀ ਆ ਜਿਹੜੀ? ਗੁਰਮੁਖੀ ਮੈਂ ਸਿੱਖ ਲਈ ਸੀ 1 ਹਫ਼ਤੇ ਦੇ ਵਿੱਚ, ਕਿਉਂਕਿ ਜਦੋਂ ਅਸੀਂ ਇੰਗਲਿਸ਼ ਜਾਂ ਅਰਬੀ, ਫਾਰਸੀ ਜਾਂ ਕੋਈ ਵੀ ਜ਼ਬਾਨ ਸਿੱਖਦੇ ਨਾ, ਉਹ ਪੂਰੀ ਸਾਨੂੰ ਜ਼ਬਾਨ ਸਿੱਖਣੀ ਪੈਂਦੀ ਹੈ। ਤੇ ਇਹ ਚੂੰਕਿ ਅਸੀਂ ਪੰਜਾਬੀ ਹਾਂ, ਪੰਜਾਬੀ ਤਾਂ ਸਾਨੂੰ ਆਉਂਦੀ ਹੈ, ਸਿਰਫ ਇਹਦੇ ਅਲਫਾਬੈਟਸ ਹੀ ਸਿੱਖਣੇ ਸੀ। ਅੱਛਾ, ਵੀ ਆ ਊੜਾ ਵਾ, ਐੜਾ ਵਾ, ਈੜੀ ਆ, ਸੱਸਾ ਵਾ, ਲੱਲਾ ਵਾ, ਯਈਆ ਵਾ, ਰਾੜਾ ਵਾ, ਨੰਨਾ ਵਾ, ਪੱਪਾ ਵਾ, ਧੱਦਾ ਵਾ, ਯਈਆ ਵਾ। ਮਤਲਬ ਇਹ ਸਿਰਫ ਅੱਖਰ ਹੀ ਸਿੱਖੇ ਆ। ਲਿਖਣਾ ਤੇ ਉਹੀ ਆ ਵੀ ਤਨਵੀਰ ਭਾਈ ਖੇਤਾਂ ਨੂੰ ਪਾਣੀ ਲਾਉਣ ਡਏ, ਉਹ ਅਸੀਂ ਸ਼ਾਹਮੁਖੀ 'ਚ ਵੀ ਉਹ ਲਿਖਦੇ ਸੀ, ਤੇ ਸਿਰਫ ਲਫ਼ਜ਼ ਹੀ ਵੇਖਣੇ ਵੀ ਤਨਵੀਰ ਭਾਈ ਖੇਤਾਂ ਨੂੰ ਪਾਣੀ ਲਾਉਣ ਡਏ। ਨਹੀਂ, ਇਹ ਸ਼ੌਕ ਕਿਵੇਂ ਬਣ ਗਿਆ? ਸ਼ੌਕ ਮੈਨੂੰ ਤਾਂ ਬਹੁਤ ਮੁਸ਼ਕਿਲ ਜਦੋਂ ਮੈਂ ਪੰਜਾਬੀ ਵੱਲ ਆਇਆ ਨਾ, ਨਹੀਂ ਬਹੁਤ ਸੌਖੀ ਜ਼ਬਾਨ ਕਹਿ ਰਿਹਾ ਮੈਂ, ਬਹੁਤ ਸੌਖੀ ਲਿਪੀ ਹੈ। ਤੇ ਮੈਂ ਇਸ ਹੋਇਆ, ਮੈਂ ਕਿਹਾ ਵੀ ਜਦੋਂ ਪੰਜਾਬੀ ਦੇ ਬਹੁਤ ਸਾਰੀ ਚੀਜ਼ਾਂ ਅਸੀਂ ਪੜ੍ਹਦੇ ਹਾਂ ਤੇ ਉਹ ਗੁਰਮੁਖੀ ਦੇ ਵਿੱਚ ਲਿਖੀਆਂ ਹੁੰਦੀਆਂ ਨੇ, ਤੇ ਹੁਣ ਸਾਨੂੰ ਕੀ ਪਤਾ ਵੀ ਉਹ ਕੀ ਲਿਖਿਆ ਵਾ। ਫਿਰ ਮੈਂ ਸੋਚਿਆ, ਮੈਂ ਕਿਹਾ ਵੀ ਹੋ ਸਕਦਾ ਬਹੁਤ ਵਧੀਆ ਚੀਜ਼ ਲਿਖੀ ਹੋਵੇ ਔਰ ਅਸੀਂ ਪੜ੍ਹਨ ਤੋਂ ਵਾਂਝੇ ਰਹਿ ਜਾਈਏ, ਫਿਰ ਮਜ਼ਾ ਤਾਂ ਕੋਈ ਨਹੀਂ ਹੈ। ਫਿਰ ਮੈਂ ਪੰਜਾਬੀ ਦੀ ਇਸੇ ਕਰਕੇ ਦੋਵੇਂ ਲਿਪੀਆਂ ਸਿੱਖੀਆਂ, ਸ਼ਾਹਮੁਖੀ ਵੀ ਤੇ ਗੁਰਮੁਖੀ ਵੀ। ਮੁਸ਼ਕਲਾਤ ਨਹੀਂ ਆਈ ਵੈਸੇ ਸਿੱਖਣ? ਮੈਂ ਕਹਿੰਦਾ ਇੰਨੀ ਆਸਾਨ ਜ਼ਬਾਨ ਹੈ ਨਾ, ਅਗਰ ਕੋਈ ਸਿੱਖਣਾ ਚਾਹੇ ਜਿਵੇਂ ਮੈਂ ਜਾਂ ਹੋਰ ਕੋਈ ਜਿਹਨੂੰ ਸ਼ੌਕ ਸਿੱਖ ਸਕਦੇ ਤੁਸੀਂ ਹਫ਼ਤੇ ਦੇ ਵਿੱਚ। ਅੱਛਾ ਜੀ, ਅਫਜ਼ਲ ਸਾਹਰ ਨੇ ਤੇ 3 ਘੰਟੇ ਸਿੱਖ ਲਈ ਸੀ। 3 ਘੰਟਿਆਂ 'ਚ? ਯਾਰ ਇੰਜ ਨਾਲ ਲਕੀਰਾਂ ਨਹੀਂ ਲੱਗਦੀਆਂ ਵੇਖਣਾ, ਵੇਖਣ ਨੂੰ ਤੇ ਇੰਜ ਹੁੰਦੀ ਕਿ ਪਤਾ ਕਿੰਨੀ ਕੁ ਮੁਸ਼ਕਿਲ ਮੈਨੂੰ ਲੱਗਦੀ ਹੈ ਜੀ ਮੁਸ਼ਕਿਲ, ਲੇਕਿਨ ਤੈਨੂੰ ਤੇ ਫਰ ਪੜੇ ਜਾ ਬਹੁਤ ਹੀ ਆਸਾਨ ਯਾਨੀ ਕੁਝ ਸਿੱਖਣਾ ਚਾਹੇ ਆਸਾਨ ਹੈ, ਬਹੁਤ ਆਸਾਨ ਹੈ। ਅਗਰ ਕੋਈ ਵੀਡੀਓ ਵੇਖ ਪਾਕਿਸਤਾਨੀ ਦਾ ਕਿਸੇ ਮੁੰਡੇ ਦਾ ਦਿਲ ਕਰੇ ਸਭ, ਕਿਉਂਕਿ ਬਹੁਤ ਸਾਰੇ ਦੋਸਤਾਂ ਨੇ ਡਿਗਰੀਆਂ ਲਈਆਂ ਨੇ, ਲੈਂਦੇ ਪੰਜਾਬ 'ਚ ਤੇ ਅਣਗਿਣਤ ਲੋਕਾਂ ਨੂੰ ਗੁਰਮੁਖੀ ਆਉਂਦੀ ਹੈ। ਅੱਛਾ, ਅਣਗਿਣਤ।
ਇਨੀ ਆਸਾਨ ਹੀ ਇਨੀ ਮੁਸ਼ਕਿਲ ਨਹੀਂ। ਬਹੁਤ ਆਸਾਨ ਜ਼ਬਾਨ ਆ। ਲੋ ਨਾਜ਼ਰੀਨ, ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ? ਸਾਖੀ ਇੱਕ ਦੀ ਜਿਹੜੀ ਪੜ੍ਹ ਕੇ ਸਾਖੀ ਉਹ ਸਾਕਬ ਪੰਜਾਬੀ ਨੇ ਜਿਹੜੀ ਤੁਹਾਨੂੰ ਸੁਣਾਈ, ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ? ਤੇ ਇੱਕ ਮੁਸਲਮਾਨ ਦੇ ਹੋਣ ਦੇ ਨਾਤੇ ਜਿਹੜੀ ਉਹ ਮੁਸਲਮਾਨ ਵੀ ਹੋਣ ਦੇ ਨਾਤੇ, ਦੂਸਰਾ ਇਹ ਕਿ ਪੰਜਾਬੀ ਹੋਣ ਦੇ ਨਾਤੇ ਇੱਧਰ ਵਾਲੇ, ਕਿਉਂਕਿ ਪੰਜਾਬ ਸਾਡੇ ਵਿੱਚ ਪੰਜਾਬੀ ਆਮ ਦੂਸਰੀ ਜਿਹੜੀ ਚੱਲਦੀ ਹੈ ਜਾਂ ਉਰਦੂ ਚੱਲਦੀ ਹੈ, ਤੇ ਉਹਨੇ ਪੜ੍ਹ ਕੇ ਜਿਹੜੀ ਉਹ ਸਾਰੀ ਫਰ ਪੜੀ, ਜਿਵੇਂ ਆਮ ਪੰਜਾਬੀ ਅਸੀਂ ਉਰਦੂ ਪੜ੍ਹਨੇ ਆ। ਤੇ ਵੀਡੀਓ ਕਿਵੇਂ ਦੀ ਲੱਗੀ? ਅੱਛੀ ਲੱਗੀ, ਗੱਲਾਂ ਅੱਛੀਆਂ ਲੱਗੀਆਂ ਹੋਣ ਤੇ ਕਮੈਂਟ ਲਾਜ਼ਮਨ ਕਰ ਦਿਆ ਕਰੋ, ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਆ ਕਰੋ। ਚਲੋ ਮਿਲਣੇ ਕਿਸੇ ਹੋਰ ਵੀਡੀਓ ਨਾਲ, ਤੇ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਤੇ ਸਾਕਬ ਪੰਜਾਬੀ ਸਾਹਿਬ ਤੁਹਾਡਾ ਵੀ ਬੜਾ ਸ਼ੁਕਰੀਆ ਯਾਰ, ਤੂੰ ਅਕਸਰ ਮੈਂ ਤੈਨੂੰ ਆਪਣੇ ਚੈਨਲ ਦੇ ਜਿਹੜਾ ਲੈ ਕੇ ਆਉਣਾ, ਮੈਂ ਤੁਹਾਨੂੰ ਨਾ ਨਹੀਂ ਕਰਦਾ, ਤੇ ਨਾਲ ਹੀ ਸਾਡੇ ਨਾਲ ਆ ਜਾਂਦੇ ਹੋ। ਤੁਹਾਡੀ ਬੜੀ ਜੀ ਧੰਨਵਾਦ, ਵੀ ਤੁਹਾਡਾ ਬੜਾ ਪਿਆਰ ਹੈ, ਪਿਆਰ ਹੀ ਦਿਖਾਵਾਂਗੇ ਜੀ, ਪਿਆਰ ਹੈ ਸਾਨੂੰ, ਤੁਹਾਨੂੰ ਪੰਜਾਬੀ ਨਾਲ ਵੀ ਪਿਆਰ ਹੈ, ਸਾਡੇ ਨਾਲ ਵੀ ਪਿਆਰ ਹੈ, ਪੰਜਾਬੀ ਸਾਰਿਆਂ ਨਾਲ ਜਿਹਨੇ ਪੰਜਾਬੀ ਕੰਮ ਕਰਦੇ ਨੇ ਉਹਨਾਂ ਸਾਰਿਆਂ ਨਾਲ ਪਿਆਰ ਹੈ।